ਤੇ ਅਗਲੀ ਗੱਲ ਕਰੀਏ ਸ਼ਰਮਾ ਜੀ, ਆਪਾਂ ਮੰਤਰੀ ਸਾਹਿਬ ਨੂੰ ਬਚਾਉਣ ਦੇ ਲਈ ਕਹਿੰਦੇ ਕੱਢੀ ਬੀਬੀ ਨੂੰ ਪਾਰਟੀ ਦੇ ਵਿੱਚ ਅਹੁਦਾ ਦੇਤਾ ਜੀ। ਪ੍ਰਵੀਨ ਜੀ, ਡਾਕਟਰ ਬਲਵੀਰ ਸਿੰਘ ਹੋਰਾਂ ਦੇ ਮਾਮਲੇ 'ਚ ਆਪਾਂ ਪਿਛਲੇ ਹਫ਼ਤੇ ਹੀ 3-4 ਦਿਨ ਪਹਿਲਾਂ ਹੀ ਕਰਕੇ ਹਟੇ ਹਾਂ। ਉਹਨਾਂ ਦੇ ਬਹੁਤ ਨੇੜਲਿਆਂ 'ਚੋਂ ਮੰਨੀ ਜਾਂਦੀ ਬੀਬੀ ਨਾਲ ਕੰਮ ਕਰਦੀ ਰਹੀ, ਪਾਰਟੀ ਵਰਕਰ, ਮਹਿਲਾ ਵਿੰਗ ਦੀ ਅਹੁਦੇਦਾਰ ਤੇ ਹੋਰ ਕਈ ਕਮੇਟੀਆਂ 'ਚ ਮੈਂਬਰ, ਸ਼ਵੇਤਾ ਜਿੰਦਲ ਕੀ ਨਾਂ ਉਹਦਾ, ਹੈ ਨਾ? ਹਾਂਜੀ ਹਾਂਜੀ, ਇਹੀ ਨਾਮ ਹੈ। ਉਹ ਔਰਤ ਨੂੰ ਪਾਰਟੀ ਨੇ ਸਤੰਬਰ ਮਹੀਨੇ 'ਚ ਕੱਢਤਾ। ਤੇ ਜਦੋਂ ਉਹਨੂੰ ਕੱਢਤਾ ਤੇ ਉਹ ਤੋਂ ਬਾਅਦ ਉਹਦੀ ਇੱਕ ਪਟੀਸ਼ਨ ਦੇ ਆਧਾਰ ਦੇ ਉੱਤੇ ਹੈ ਨਾ ਅਦਾਲਤ ਵੱਲੋਂ ਨੋਟਿਸ ਜਾਰੀ ਹੋ ਗਿਆ ਡਾਕਟਰ ਬਲਵੀਰ ਸਿੰਘ ਨੂੰ ਵੀ, ਉਹਨਾਂ ਦੇ ਬੇਟੇ ਨੂੰ ਵੀ, ਤੇ 5-6 ਜਣੇ ਹੋਰ 6 ਜਣਿਆਂ ਨੂੰ ਕਿ ਜੀ ਆਜੋ ਬੀਬੀ ਨੇ ਤੁਹਾਡੇ ਤੇ ਜਿਨਸੀ ਸ਼ੋਸ਼ਣ ਦੇ, ਬੈਡ ਟੱਚ ਦੇ, ਗਲਤ ਤਰੀਕੇ ਨਾਲ ਦੇਖਣ ਦੇ, ਹੈ ਨਾ, ਸਰੀਰਕ ਸ਼ੋਸ਼ਣ ਦੇ ਜਾਂ ਬਦਤਮੀਜ਼ੀ ਨਾਲ ਬੋਲਣ ਦੇ, ਇਹੋ ਜਿਹੇ ਕਈ ਦੋਸ਼ ਲਾਏ। ਹੁਣ ਪਹਿਲੀ ਗੱਲ ਤਾਂ ਇਹ ਹੈ ਕਿ ਜੇ ਉਹ ਪਾਰਟੀ ਦੇ ਵਿੱਚ ਰਹਿੰਦੇ ਦੋਸ਼ ਲਾਉਂਦੀ ਫਿਰ ਪਾਰਟੀ ਮੈਂਬਰ ਸਾਡੀ ਬਦਨਾਮੀ ਵੱਧ ਹੋਊਗੀ, ਇਹਨੂੰ ਕੱਢ ਕੇ ਪਰੇ ਮਾਰੋ। ਇਹਦਾ ਮਤਲਬ ਪਾਰਟੀ ਨੂੰ ਪਤਾ ਲੱਗ ਗਿਆ ਸੀ ਕੋਈ ਇੱਧਰ ਨੂੰ ਵੱਧ ਰਹੀ ਹੈ। ਜੀ ਬਿਲਕੁਲ ਸਹੀ, ਸਾਡੇ ਖਿਲਾਫ ਇਹ ਮਾਹੌਲ ਬਣ ਰਿਹਾ। ਹੁਣ ਜਦੋਂ ਉਹਨੂੰ ਪਾਰਟੀ ਚੋਂ ਕੱਢਤਾ ਤੇ ਬਹੁ ਗਿਣਤੀ ਲੋਕ ਇਹ ਮੰਨ ਕੇ ਵੀ ਚੱਲਦੇ ਨੇ ਕਿ ਡਾਕਟਰ ਬਲਵੀਰ ਸਿੰਘ ਅਜਿਹੇ ਨਹੀਂ ਹੋ ਸਕਦੇ, ਇਹ ਰਾਜਨੀਤੀ ਤੋਂ ਪ੍ਰੇਰਿਤ ਦੋਸ਼ ਨੇ। ਉਹਨਾਂ ਦਾ ਆਚਰਣ, ਉਹਨਾਂ ਦਾ ਵਿਚਰਣ, ਉਹਨਾਂ ਦਾ ਸਹਿਜਪਣਾ ਲੋਕ ਕਈ ਉਹਨੂੰ ਸਲਾਹੁੰਦੇ ਨੇ, ਪਰ ਉਹ ਪਰਿਵਾਰਕ ਇੱਕ ਝਗੜੇ ਦੇ ਮਾਮਲੇ 'ਚ ਸਜ਼ਾ ਜ਼ਾਬਤਾ ਵੀ ਨਹੀਂ। ਬੇਸ਼ੱਕ ਉਹ ਜ਼ਮੀਨ ਦਾ ਮਸਲਾ, ਉਹਦਾ ਇਹੋ ਜਿਹੇ ਮਸਲੇ ਨਾਲ ਕੋਈ ਤਾਲੁਕਾਤ ਨਹੀਂ ਹੈ ਜੀ, ਤੇ ਉਸ ਮਾਮਲੇ ਤੇ ਉੱਤੇ ਸਜ਼ਾ ਤੇ ਰੋਕ ਲੱਗਣ ਕਰਕੇ ਉਹਨਾਂ ਦੀ ਵਿਧਾਇਕੀ ਤੇ ਮੰਤਰੀਪਣ ਬਚਿਆ ਹੋਇਆ। ਹੁਣ ਇਹ ਮਾਮਲਾ ਜਦੋਂ ਅਦਾਲਤ 'ਚ ਚਲਾ ਗਿਆ, ਉਸ ਤੋਂ ਬਾਅਦ ਇੱਕ ਵਾਰ ਬੀਬੀ ਵੀ ਚਰਚਾ 'ਚ ਆ ਗਈ ਤੇ ਡਾਕਟਰ ਸਾਹਿਬ ਵੀ ਚਰਚਾ 'ਚ ਆ ਗਏ, ਮੰਤਰੀ ਸਾਹਿਬ ਵੀ ਚਰਚਾ 'ਚ ਆ ਗਏ। ਜੀ ਜੀ। ਹੋਇਆ ਕੀ ਕਿ ਅਚਾਨਕ ਕੱਲ DC ਸਾਹਿਬ ਨੂੰ ਚਿੱਠੀ ਜਾਂਦੀ ਆ ਤੇ ਨਾਮ ਆ ਜਾਂਦੇ ਨੇ ਉਹ 'ਚ ਕਿ ਪਟਿਆਲਾ ਦੇ ਜਿਹੜਾ ਜ਼ਿਲ੍ਹਾ ਯੋਜਨਾ ਬੋਰਡ ਹੈ ਜੀ, ਉਹਦੇ ਵਿੱਚ ਆਹ ਮੈਂਬਰ ਲਏ ਜਾਂਦੇ ਨੇ। ਉਹਦੇ ਵਿੱਚ ਸ਼ਵੇਤਾ ਜਿੰਦਲ ਦਾ ਵੀ ਨਾਂ ਹੈ ਜੀ। ਠੀਕ ਹੈ। ਜਿਹੜੀ ਪਾਰਟੀ ਚੋਂ ਕੱਢਤੀ, ਤੁਸੀਂ ਬਰਖਾਸਤ ਕਰਤੀ, ਉਹਨੂੰ ਤੁਸੀਂ ਅਹੁਦਾ ਦੇ ਰਹੇ ਹੋ, ਫਿਰ ਇਹਨੂੰ ਕੀ ਮੰਨਿਆ ਜਾਊਗਾ ਜੀ? ਜੀ, ਸਵਾਲ ਤਾਂ ਇਹ ਸਹੀ ਹੈ। ਕੀ ਇਹ ਸਮਝੌਤੇ ਦੀ ਕਵਾਇਦ ਹੈ? ਕੀ ਉਸ ਬੀਬੀ ਨੂੰ ਮਨਾਉਣ ਦੀ ਕਵਾਇਦ ਹੈ? ਕੀ ਇਹ ਆਫਰ ਹੈ ਉਹਦੇ ਲਈ ਕੋਈ? ਕੀ ਉਸ ਨੂੰ ਨੇੜੇ ਲਾਉਣ ਦੀ ਕਵਾਇਦ ਹੈ? ਮੈਂ ਕਹਿੰਦਾ ਠੀਕ ਹੈ, ਆਪਾਂ ਮਸਲੇ ਨੂੰ ਬਾਹਰੋਂ ਬਾਹਰ ਨਿਬੇੜਨ ਦੀਆਂ ਕੋਸ਼ਿਸ਼ਾਂ ਕਰਦੇ ਹਾਂ, ਤੇ ਜੇ ਇਹੀ ਕੋਸ਼ਿਸ਼ ਸੀ ਫਿਰ ਬੀਬੀ ਨੂੰ ਮਨਾਇਆ ਨਹੀਂ ਪਹਿਲਾਂ? ਸਹੀ। ਬੀਬੀ ਨੂੰ ਸਮਝਾਇਆ ਨਹੀਂ ਕਿ ਭਾਈ ਤੈਨੂੰ ਆਹ ਉਹਦਾ ਦੇਣ ਲੱਗਿਆ, ਹੁਣ ਤੂੰ ਚੁੱਪ ਕਰ ਜੀ। ਉਹਦਾ ਦੇਣ ਤੋਂ ਬਾਅਦ ਚਿੱਠੀ ਫੜ ਕੇ ਬੀਬੀ ਨੇ ਫਿਰ ਪ੍ਰੈਸ ਕਾਨਫਰੰਸ ਕਰਤੀ, ਫਿਰ ਮੀਡੀਆ 'ਚ ਆ ਗਈ, ਕਹਿੰਦੀ ਆਹ ਦੇਖ ਲਓ ਮੈਨੂੰ ਖਰੀਦਣ ਦੀ ਕੋਸ਼ਿਸ਼ ਹੋ ਰਹੀ ਆ, ਹੁਣ ਨਹੀਂ ਪਿੱਛੇ ਹਟਦੀ। ਮੈਂ ਤਾਂ ਕਾਇਮ, ਮਤਲਬ ਖੁਦ ਹੀ ਇੱਕ ਵਾਰ ਫੇਰ ਤੁਸੀਂ ਮੁੱਦੇ ਨੂੰ ਉਭਾਰਤਾ, ਆਪਦੇ ਜਾਲ 'ਚ ਆਪ ਹੀ ਫਸੀ ਜਾਂਦੇ ਆ। ਕੀ ਇਹ ਜਾਲ ਹੈ ਜਾਂ ਚਾਲ ਹੈ ਜਾਂ ਖੁਦ ਡਾਕਟਰ ਸਾਹਿਬ ਨੂੰ ਫਸਾ ਰਹੇ ਨੇ? ਇਹ ਵੀ ਸਵਾਲ ਹੈ ਕਿ ਉਸ ਮੁੱਦੇ ਨੂੰ ਜ਼ਿਆਦਾ ਹਵਾ ਤਾਂ ਨਹੀਂ ਦਿੱਤੀ ਜਾ ਰਹੀ। ਮਤਲਬ ਜੇ ਇਹ ਸਮਝੌਤਾ ਸੀ ਤਾਂ ਫਿਰ ਇਹ ਬੀਬੀ ਨੂੰ ਮਨਾ ਕੇ ਸਮਝਾ ਕੇ ਹੋ ਜਾਣਾ ਸੀ, ਫਿਰ ਉਹਦੀ ਪਾਰਟੀ 'ਚ ਵਾਪਸੀ ਵੀ ਹੋ ਜਾਣੀ ਸੀ ਤੇ ਉਹ ਆਪਣੀ ਦਿੱਤੀ ਹੋਈ ਪਟੀਸ਼ਨ ਵਾਪਸ ਲੈਣ ਲਈ ਵੀ ਅਰਜ਼ੀ ਦਾਖਲ ਕਰਦੀ। ਪਰ ਹੁਣ ਤਾਂ ਉਲਟਾ, ਇਹਦਾ ਮਤਲਬ ਇੱਕ ਪਾਸੜ ਗੇਮ ਹੈ, ਜਾਂ ਜਿਹੜਾ ਆਫਰ ਉਹਨੂੰ ਦਿੱਤਾ ਹੋਊਗਾ ਉਹ ਆਫਰ ਨਾ ਆ ਕੇ ਇਕੱਲੇ ਮੈਂਬਰ ਵਜੋਂ ਲੈ ਲਿਆ, ਨਾਰਾਜ਼ਗੀ ਹੈ। ਹੁਣ ਇਹ ਕਿੰਨੇ ਹੀ ਸਵਾਲ ਨਵੇਂ ਹਵਾ 'ਚ ਤੈਰ ਰਹੇ ਨੇ ਜੀ। ਸੋ ਪਰ ਇਹਦੇ ਨਾਲ ਮੈਨੂੰ ਇਹ ਲੱਗਦਾ ਕਿ ਜੋ ਮਰਜ਼ੀ ਹੋਵੇ, ਡਾਕਟਰ ਬਲਵੀਰ ਸਿੰਘ ਦੀਆਂ ਮੁਸ਼ਕਲਾਂ ਹੋਰ ਵੱਧ ਗਈਆਂ ਉਲਟਾ ਜੀ। ਹੁਣ ਬੀਬੀ ਇਸ ਨੂੰ ਵੀ ਆਧਾਰ ਬਣਾਉਗੀ ਕਿ ਦੇਖੋ ਜੀ ਮੇਰੇ ਨਾਲ ਐ ਸੈਟਲਮੈਂਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਪਹਿਲੀ ਗੱਲ ਤਾਂ ਇੰਤਜ਼ਾਰ ਰਹੂਗਾ ਕਿ ਉਹਨਾਂ ਦਾ ਨੋਟਿਸ ਦਾ ਜਵਾਬ ਕੀ ਦਿੰਦੇ ਨੇ। ਉਹ ਜਵਾਬ ਤੇ ਤਸੱਲੀ ਨਹੀਂ ਹੋਈ, ਸੰਮਣ ਵੀ ਜਾਰੀ ਹੋ ਸਕਦੇ ਨੇ। ਇਸ ਲਈ ਮੁਸ਼ਕਲਾਂ ਆਮ ਆਦਮੀ ਪਾਰਟੀ ਦੀਆਂ ਵੀ ਵਧੀਆਂ ਹੋਈਆਂ ਨੇ ਤੇ ਮੰਤਰੀ ਸਾਹਿਬ ਦੀਆਂ। ਹਾਂਜੀ ਬਿਲਕੁਲ। ਤੇ ਤੁਸੀਂ ਜਿੰਨੇ ਵਾਰੀ ਮਰਜ਼ੀ ਦੇਖ ਲਓ ਸ਼ਰਮਾ ਜੀ, ਜਿਹੜੀਆਂ ਵੀ ਬੀਬੀਆਂ ਨੇ ਇਸ ਤਰ੍ਹਾਂ ਪੋਲੀਟੀਕਲ ਸਿਸਟਮ ਦੇ ਵਿੱਚੋਂ ਰੌਲਾ ਪਾਇਆ, ਬਾਅਦ ਦੇ ਵਿੱਚ ਉਹਨੇ ਉਸ ਗੱਲ ਉੱਤੇ ਕਿੰਨੀ ਕੁ ਪਹਿਰੇਦਾਰੀ ਕੀਤੀ ਹੈ, ਜਾਂ ਕਿੰਨੀਆਂ ਕੁ ਪੋਲੀਟੀਕਲ ਪਾਰਟੀਆਂ ਨੇ ਇਹੋ ਜਿਹੇ ਬੰਦੇ ਕੱਢੇ ਨੇ। ਉਲਟਾ ਸੰਸਦ ADR ਦੀ ਰਿਪੋਰਟ ਦੇ ਮੁਤਾਬਕ ਆਪਾਂ ਇੱਕ ਦਿਨ ਚਰਚਾ ਕੀਤੀ ਸੀ ਨਾ ਵੀ ਕਿੰਨੇ ਕ੍ਰਿਮੀਨਲ, ਕਿੰਨੇ ਔਰਤਾਂ ਵਿਰੁੱਧ ਜ਼ੁਲਮ ਕਰਨ ਵਾਲੇ ਬੰਦੇ, ਈਵਨ ਕਿ ਸਜ਼ਾ ਯਾਫਤਾ ਬੰਦੇ ਇੱਥੇ ਸੀਟਾਂ ਤੇ ਬੈਠੇ ਨੇ। ਸੋ ਇੱਥੋਂ ਪਤਾ ਲੱਗਦਾ ਵੀ ਸਾਡਾ ਪੋਲੀਟੀਕਲ ਸਿਸਟਮ ਜਿਹੜਾ ਉਹ ਕਿੰਨਾ ਗੰਦਾ ਹੈ, ਅੰਦਰੋਂ ਕਿੰਨਾ ਗੰਧਲਿਆ ਹੋਇਆ।